ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 7 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575 ਤੇ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415909 0503। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਕੈਲੀਫੋਰਨੀਅਨਸ ਆ, ਉਹ ਉਹਨਾਂ ਦੀ ਪਾਵਰ ਰੀਸਟੋਰ ਕਰ ਦਿੱਤੀ ਗਈ ਆ। ਪਿਛਲੀ ਰਾਤ ਦੇ ਦੌਰਾਨ ਬਹੁਤ ਸਾਰੇ ਏਰੀਏ ਦੇ ਵਿੱਚ ਲੋਕਾਂ ਦੀ ਬਿਜਲੀ ਚਲੇ ਗਈ ਸੀ। ਡੇਵਿਸ, ਜੋ ਸਿਟੀ ਆਫ ਡੇਵਿਸ ਆ, ਉਸ ਏਰੀਏ ਦੇ ਵਿੱਚ 12,400 ਲੋਕਾਂ ਨੂੰ ਅਫੈਕਟ ਕੀਤਾ ਤੇ ਉਹ ਮੁੜ ਕੇ ਰੀਸਟੋਰ ਕਰ ਦਿੱਤੀ ਗਈ। ਜਿਸ ਤਰ੍ਹਾਂ ਰੋਲਿੰਗ ਬਲੈਕਆਊਟ ਦੀ ਗੱਲਬਾਤ ਆਪਾਂ ਕੱਲ ਸਾਂਝੀ ਕੀਤੀ ਸੀ ਤੇ ਬਹੁਤ ਫਿਕਰ ਸੀਗਾ ISO ਨੂੰ, ਜੋ ਕੈਲੀਫੋਰਨੀਆ ਦਾ ਇੰਡੀਪੈਂਡੈਂਟ ਸਿਸਟਮ ਆਪਰੇਟਰ ਹੈਗਾ, ਕਿ ਸਾਨੂੰ ਰੋਲਿੰਗ ਆਊਟੇਜ ਕਰਨੀ ਪਊਗੀ, ਇੰਨਾ ਜ਼ਿਆਦਾ ਯੂਸੇਜ ਆ। ਉਸ ਤੋਂ ਕੈਲੀਫੋਰਨੀਅਨ ਜਿਹੜੇ ਆ ਉਹ ਬਚ ਗਏ ਹੈਗੇ ਆ। ਸੋ ਕਹਿੰਦੇ ISO ਦੇ ਮੁਤਾਬਕ 52,061 ਮੈਗਾਵਾਟਸ ਤਾਈਂ ਜੋ ਪਾਵਰ ਗ੍ਰਿਡ ਆ ਉਹ ਮੰਗਲਵਾਰ ਨੂੰ ਪੀਕ ਕੀਤੀ ਹੈਗੀ ਆ। ਤੇ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੇ ਐਮਰਜੈਂਸੀ ਅਲਰਟਸ ਲੋਕਾਂ ਨੂੰ ਫੋਨ ਦੇ ਉੱਤੇ ਬਾਰ-ਬਾਰ ਭੇਜੇ ਹੈਗੇ ਆ ਤੇ ਬਿਜਲੀ ਨੂੰ ਘੱਟ ਯੂਜ਼ ਕਰੋ। ਸੋ ਟਿਊਜ਼ਡੇ 7ਵਾਂ ਦਿਨ ਲਗਾਤਾਰ ਸੀ ਵਿਦ ਫਲੈਕਸ ਅਲਰਟ, ਜਿਹੜੀ ਕਿ ਇੱਕ ਵਲੰਟੀਅਰਲੀ ਕਾਲ ਹੁੰਦੀ ਹੈਗੀ ਆ ਵੀ ਆਪਣੀ એનર્ਜੀ ਨੂੰ ਸੇਵ ਕਰੋ। ਅੱਜ ਵੀ ਫਲੈਕਸ ਅਲਰਟ ਜਾਰੀ ਕੀਤਾ ਹੋਇਆ ਆ ਵੀ ਕੋਸ਼ਿਸ਼ ਕਰੋ ਘੱਟ ਤੋਂ ਘੱਟ ਜਿਹੜੀ ਬਿਜਲੀ ਆ ਉਹ ਯੂਜ਼ ਹੋਵੇ। ਜੀ ਬਿਲਕੁਲ। ਸੋ ਅੱਜ ਵੀ 4 ਤੋਂ 9 ਵਜੇ ਦੇ ਦਰਮਿਆਨ ਫਲੈਕਸ ਅਲਰਟ ਆ। ਇਹੀ ਸਮਾਂ ਹੁੰਦਾ ਹੈ ਜਦੋਂ ਸਭ ਤੋਂ ਵੱਧ ਜਿਹੜੀ ਬਿਜਲੀ ਦੀ ਡਿਮਾਂਡ ਆ ਉਹ ਹੁੰਦੀ ਆ। ਜੇ ਮੌਜੂਦਾ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਇਸ ਟਾਈਮ 38,370 ਮੈਗਾਵਾਟ ਦੀ ਡਿਮਾਂਡ ਚੱਲ ਰਹੀ ਆ। ਤੇ ਅੱਜ ਫੋਰਕਾਸਟਡ ਪੀਕ ਕੱਲ੍ਹ ਦੇ ਨਾਲੋਂ ਤਾਪਮਾਨ ਕਈ ਥਾਵਾਂ ਦੇ ਉੱਤੇ 5 ਡਿਗਰੀ, ਕਈ ਥਾਵਾਂ ਦੇ ਉੱਤੇ ਥੋੜ੍ਹੇ ਘੱਟ ਜਿਹੜੇ ਉਹ ਰਹਿਣ ਵਾਲੇ ਆ। 51,254 ਮੈਗਾਵਾਟ ਦੀ ਇਹ ਕਿਆਸ ਰਹੀਆਂ ਨੇ ਵੀ ਇੱਥੇ ਤੱਕ ਜਿਹੜੀ ਉਹ ਹੋ ਸਕਦੀ ਆ। ਸੋ ਰਿਜ਼ਰਵ ਦੇ ਵਿੱਚ 2895 ਮੈਗਾਵਾਟ ਹੀ ਜਿਹੜੇ ਉਹ ਪਏ ਆ। ਸੋ ਕੱਲ੍ਹ ਜਿੰਨਾ ਹੀ ਤਕਰੀਬਨ ਅੱਜ ਵੀ ਡਿਮਾਂਡ ਜਿਹੜੀ ਆ ਹਰਜੋਤ ਸਿੰਘ ਜੀ ਰਹਿਣ ਵਾਲੀ ਆ। ਸੋ ਇਹਨਾਂ ਨੇ ਆਪਣੀ ਜਿਹੜੀ ਕਰੰਟ ਕਪੈਸਿਟੀ ਆ ਕੈਲੀਫੋਰਨੀਆ ISO ਉਹਨਾਂ ਨੇ ਗ੍ਰਿਡ ਦੇ ਨੂੰ ਉਸ ਨੂੰ 58,567 ਮੈਗਾਵਾਟ ਦੇ ਉੱਤੇ ਲੈ ਕੇ ਗਏ ਨੇ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਤੇ ਆਪਾਂ ਇਹੀ ਉਮੀਦ ਕਰ ਸਕਦੇ ਹਾਂ ਵੀ ਭਾਈ ਬਚਾਅ ਰਹਿ ਜਾਵੇ, ਨਹੀਂ ਤਾਂ ਇੰਨੀ ਭਾਰ ਗਰਮੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਗੱਲ ਜੇ ਬਲੈਕ ਆਊਟ ਹੋ ਜਾਂਦੇ ਤਾਂ ਕਈਆਂ ਦੇ ਲਈ ਜਾਨਲੇਵਾ ਵੀ ਸਾਬਤ ਇਹ ਚੀਜ਼ ਹੋ ਸਕਦੀ ਹੁੰਦੀ ਆ। ਸੋ ਜੇ ਟੈਂਪਰੇਚਰਸ ਦੀ ਗੱਲ ਕਰਦੇ ਜਾਈਏ ਤੇ ਟੈਂਪਰੇਚਰਸ ਨੇ ਰੈਕਡ ਬਣਾਇਆ ਹੈਗਾ ਆ, ਸੈਂਚਰੀ ਓਲਡ ਰੈਕਡ US ਵੈਸਟ ਦੇ ਵਿੱਚ, ਜੋ ਇਹ ਬਰੂਟਲ ਹੀਟ ਵੇਵ ਚੱਲ ਰਹੀ ਹੈਗੀ ਆ। ਸੈਕਰਾਮੈਂਟੋ ਤੇ ਰੀਨੋ ਦੇ ਵਿੱਚ ਬਹੁਤ ਜਿੱਦਾਂ ਜ਼ਿਆਦਾ ਤਕੜਾ ਰੈਕਡ
ਬਣਿਆ ਹੈਗਾ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ 'ਚ ਮੰਗਲਵਾਰ ਨੂੰ ਹਾਈਐਸਟ ਟੈਂਪਰੇਚਰ 116 ਡਿਗਰੀ ਫਾਰਨਹਾਈਟ, ਜੋ ਕਿ 46.7 ਡਿਗਰੀ ਸੈਂਟੀਗ੍ਰੇਡ ਬਣਦਾ ਆ, 97 ਸਾਲਾਂ ਦਾ ਰੈਕੋਰਡ ਇਸਨੇ ਤੋੜਿਆ ਹੈਗਾ ਆ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ 6 ਜਗ੍ਹਾ ਦੇ ਉੱਤੇ ਟੈਂਪਰੇਚਰ 115 ਡਿਗਰੀ ਤੱਕ ਪਹੁੰਚਿਆ, ਜਿਹਦੇ ਵਿੱਚ ਸੈਂਟਾ ਰੋਜ਼ਾ ਜਿਹੜਾ ਸ਼ਹਿਰ ਆ ਉਹ ਵੀ ਆਉਂਦਾ ਹੈਗਾ ਆ। ਨਵਾਡਾ ਦੇ ਵਿੱਚ ਰੀਨੋ 'ਚ ਟੈਂਪਰੇਚਰ 106 ਡਿਗਰੀ ਫਾਰਨਹਾਈਟ ਪਹੁੰਚਿਆ, ਜੋ ਕਿ ਸਭ ਤੋਂ ਗਰਮੀ ਵਾਲਾ ਦਿਨ ਗਿਣਿਆ ਜਾਂਦਾ। 1944 ਦੇ ਵਿੱਚ 96 ਡਿਗਰੀ ਫਾਰਨਹਾਈਟ ਸੀ। ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਜ਼ਿਆਦਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ, ਜੋ ਕਿ 4000 ਫੁੱਟ ਦੀ ਉਚਾਈ ਤੇ ਆ, ਉੱਥੇ ਟੈਂਪਰੇਚਰ 20 ਡਿਗਰੀ ਨਾਰਮਲ ਨਾਲੋਂ ਹਾਈ ਸੀ, 105 ਡਿਗਰੀ ਦੇ ਕਰੀਬ। ਜੀ ਜੀ ਤੇ ਕੈਲੀਫੋਰਨੀਆ ਦਾ ਇੰਡੀਪੈਂਡੈਂਟ ਸਿਸਟਮ ਆਪਰੇਟਰ ਜੋ ਸਾਰੀ ਇਲੈਕਟ੍ਰਿਕ ਗ੍ਰਿਡ ਨੂੰ ਦੇਖਦਾ ਆ, ਉਹ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਆ ਵੀ ਬਾਰ-ਬਾਰ ਐਮਰਜੈਂਸੀ ਅਲਰਟ, ਪਾਵਰ ਅਲਰਟ ਜਾਰੀ ਕਰ ਰਿਹਾ ਹੈਗਾ ਹੈ। ਬਿਲਕੁਲ, ਫਲੈਕਸ ਅਲਰਟ ਲਗਾਤਾਰ ਹੁਣ ਹਰਜੋਤ ਸਿੰਘ ਜੀ 8ਵਾਂ ਦਿਨ ਜਿਹੜਾ ਹੋ ਗਿਆ ਜਦੋਂ ਇਹ ਚੱਲ ਰਿਹਾ ਹੈਗਾ ਹੈ। ਅੱਜ ਵੀ 4 ਤੋਂ ਜਿਹੜਾ ਆ ਉਹ 9 ਵਜੇ ਤੱਕ ਫਲੈਕਸ ਅਲਰਟ ਆ। ਉਤੋਂ ਹਰਜੋਤ ਸਿੰਘ ਜੀ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕਾਂ ਨੂੰ ਕਿਉਂਕਿ ਅਚਾਨਕ ਇੰਨੇ ਜ਼ਿਆਦਾ ਜਦੋਂ ਏਅਰ ਕੰਡੀਸ਼ਨਿੰਗ ਚੱਲਦੇ ਆ, ਕੋਈ ਮਾੜੇ ਮੋਟੇ ਚੱਲਣ ਦੇ ਤਾਂ ਠੀਕ ਹੁੰਦੇ ਆ, ਪਰ ਜਦੋਂ ਜ਼ਿਆਦਾ ਸਟ੍ਰੇਨ ਪੈ ਜਾਂਦਾ ਤੇ ਉਹ ਫੇਲ ਹੋ ਜਾਂਦੇ ਆ। ਉਹ ਬਹੁਤ ਜਿਹੜੀਆਂ ਲੋਕਾਂ ਨੂੰ ਮੁਸ਼ਕਿਲਾਂ ਦਾ ਕੱਲ੍ਹ ਜਿਹੜਾ ਉਹ ਸਾਹਮਣਾ ਕਰਨਾ ਪਿਆ। ਕਈ ਅਪਾਰਟਮੈਂਟ ਕੰਪਲੈਕਸਿਸ ਦੇ ਵਿੱਚ ਇੱਦਾਂ ਦੀ ਜਿਹੜੀ ਉਹ ਸਥਿਤੀ ਰਹੀ, ਕਈਆਂ ਦੇ ਘਰਾਂ ਦੇ ਵਿੱਚ ਇੱਦਾਂ ਦੀ ਸਥਿਤੀ ਰਹੀ। ਉਹ ਤਾਂ ਏਅਰ ਕੰਡੀਸ਼ਨਿੰਗ ਵਾਲੇ ਕੱਲ੍ਹ ਬਹੁਤ ਬਿਜ਼ੀ ਜਿਹੜੇ ਉਹ ਰਹੇ ਹੋਣਗੇ ਲਗਾਤਾਰ ਐਮਰਜੈਂਸੀ ਕਾਲਸ ਨੂੰ ਲੈ ਕੇ, ਪਰ ਲੋਕਾਂ ਦੀ ਸਥਿਤੀ ਕਈਆਂ ਦੀ ਜਿਹੜੀ ਉਹ ਕਾਫੀ ਮਾੜੀ ਜਿਹੜੀ ਉਹ ਰਹੀ ਸੀਗੀ, ਕਿਉਂਕਿ ਬਾਹਰੋਂ ਵੀ ਜਿਹੜੀ ਗਰਮ ਹਵਾ ਆ ਨਾ, ਜਿੱਦਾਂ ਅਵਨ ਦੇ ਵਿੱਚ ਬੰਦਾ ਬੈਠਾ ਹੁੰਦਾ ਆ, ਉੱਦਾਂ ਦੀ ਜਿਹੜੀ ਸਥਿਤੀ ਆ ਉਹ ਬਣੀ ਪਈ ਸੀਗੀ। ਲੂ ਚੱਲਦੀ ਸੀਗੀ, ਲੋ ਵਗਦੀ ਸੀ ਤੇ ਐਂ ਗਰਮ ਹਵਾ ਜਿਹੜੀ ਉਹ ਸੀਗੀ। ਅਲਡਰਾਡੋ ਦੇ ਵਿੱਚ 118 ਡਿਗਰੀ ਹਰਜੋਤ ਸਿੰਘ ਜੀ ਤਾਪਮਾਨ ਉਹ ਦਰਜ ਕੀਤਾ ਗਿਆ ਸੀਗਾ। ਸੋ ਬਿਲਕੁਲ ਰਿਕਾਰਡ ਇੱਥੇ ਜਿਹੜਾ ਉਹ ਟੁੱਟ ਚੁੱਕਾ। ਕੈਲੀਫੋਰਨੀਆ ਦੀ ਗ੍ਰਿਡ ਇਸ ਪੂਰੇ ਹੀਟ ਵੇਵ ਨੂੰ ਲੈ ਕੇ ਹਰਜੋਤ ਸਿੰਘ ਜੀ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਰਹੀ ਆ। ਹਰ ਇੱਕ ਦੀ ਚਰਚਾ ਦਾ ਵਿਸ਼ਾ ਜਿਹੜਾ ਆ ਕੈਲੀਫੋਰਨੀਆ ਦੀ ਗ੍ਰਿਡ ਜਿਹੜੀ ਰਹੀ ਆ। ਬਚਾਅ ਹੋ ਗਿਆ, ਇਸ ਦੀ ਬਹੁਤ ਚੰਗੀ ਚੀਜ਼ ਆ। ਪਰ ਇਹ ਜਿਹੜੀ ਚੀਜ਼ ਹੈ ਨਾ ਹਰਜੋਤ ਸਿੰਘ ਜੀ, ਆਪਾਂ ਬਾਰ-ਬਾਰ ਸੁਣਦੇ ਆ, ਕਹਿੰਦੇ ਆ ਵੀ ਕਲਾਈਮੇਟ ਚੇਂਜ ਦੇ ਨਾਲ ਕੀ ਫਰਕ ਆ, ਕਿੱਦਾਂ ਆ। ਇੱਦਾਂ ਦੀਆਂ ਜਿਹੜੀਆਂ ਹੀਟ ਵੇਵਸ ਆ ਉਹ ਜ਼ਿਆਦਾ ਹੋਣਗੀਆਂ, ਹੋਰ ਵੀ ਜ਼ਿਆਦਾ ਜਿਹੜੀਆਂ ਉਹ ਭਖੀਆਂ ਹੋਈਆਂ ਜਿਹੜੀਆਂ ਹੋਣਗੀਆਂ, ਜ਼ਿਆਦਾ ਗਰਮੈਸ਼ ਵਾਲੀਆਂ ਹੋਣਗੀਆਂ ਤੇ ਸਾਲ ਦੇ ਵਿੱਚ ਇੱਦਾਂ ਦੀਆਂ ਜ਼ਿਆਦਾ ਹੋ ਸਕਦੀਆਂ। ਹੁਣ ਦੂਸਰਾ ਵੀਕ ਚੱਲ ਰਿਹਾ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਇਹ ਹੀਟ ਵੇਵ ਜਿਹੜੀ ਸ਼ੁਰੂ ਹੋਈ ਆ ਉਸ ਨੂੰ ਲੈ ਕੇ। ਸੋ ਇਹ ਜਿਹੜੀ ਸਥਿਤੀ ਆ, ਉਹ ਜੇ ਗ੍ਰਿਡ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹ ਥੋੜ੍ਹੀ ਜਿਹੀ ਚੀਜ਼ ਇਸ ਦੇ ਵਿੱਚ ਆਪਾਂ ਸ਼ੇਅਰ ਕਰਨਾ ਮੈਂ ਚਾਹੁੰਦਾ ਆ ਵੀ ਰੀਨਿਊਏਬਲਸ, ਕਿਉਂਕਿ ਇਸ ਦੇ ਉੱਤੇ ਬਹੁਤ ਕੈਲੀਫੋਰਨੀਆ ਜ਼ੋਰ ਲਾ ਰਿਹਾ ਆ, ਲੋਕਾਂ ਨੂੰ ਕਹਿ ਰਿਹਾ ਆ ਵੀ ਅਸੀਂ ਕਿਹਦੇ ਨਾਲ ਜਿਹੜੀ ਸਪਲਾਈ ਆ ਆਪਣੀ ਬਿਜਲੀ ਜਿਹੜੀ ਉਹ ਬਣਾ ਰਹੇ ਆ। ਸੋ ਕੁੱਲ 38,841 ਮੈਗਾਵਾਟ ਜਦੋਂ ਆਪਾਂ ਹੁਣ ਇਸ ਮੌਕੇ ਗੱਲ ਕਰ ਰਹੇ ਹਾਂ 9:20 ਦੇ ਉੱਤੇ ਸਵੇਰ ਨੂੰ 7 ਸਤੰਬਰ ਨੂੰ, ਤਾਂ ਇਹਦੇ ਵਿੱਚੋਂ 13,613 ਮੈਗਾਵਾਟ ਆ ਉਹ ਰੀਨਿਊਏਬਲਸ ਦੇ ਨਾਲ ਜਿਹੜੀ ਉਹ ਬਣਾਈ ਜਾ ਰਹੀ ਹੈ, ਜਿਨ੍ਹਾਂ ਵਿੱਚ ਸੋਲਰ, ਵਿੰਡ, ਜੀਓਥਰਮਲ, ਬਾਇਓਮਾਸ, ਬਾਇਓਗੈਸ ਤੇ ਸਮਾਲ ਹਾਈਡਰੋ ਪਲਾਂਟਸ ਦੀ ਜਿਹੜੀ ਉਹ ਵਰਤ ਰਹੇ ਆ। ਮੋਸਟਲੀ 11,000 ਤੋਂ ਵੱਧ ਸੋਲਰ ਦੇ ਨਾਲ ਤੇ 804 ਮੈਗਾਵਾਟ ਜਿਹੜੇ ਆ ਵਿੰਡ ਦੀ એનર્ਜੀ ਨੂੰ ਯੂਜ਼ ਕਰਦੇ ਹੋਏ ਰੀਨਿਊਏਬਲਸ ਨੂੰ ਕੀਤਾ ਜਾ ਰਿਹਾ ਆ। ਸੋ ਨਿਊਕਲੀਅਰ ਓਵਰਆਲ ਪੂਰੀ ਸਪਲਾਈ ਦੇ ਵਿੱਚੋਂ ਸਿਰਫ 5.5% 2248 ਮੈਗਾਵਾਟ ਜਿਹੜਾ ਉਹ ਕਰ ਰਹੇ ਆ। ਨੈਚੁਰਲ ਗੈਸ ਇਸ ਟਾਈਮ ਸਭ ਤੋਂ ਵੱਧ ਜਿਹੜੀ ਆ ਉਹ 40% 16,660 ਮੈਗਾਵਾਟ ਦੀ ਜਿਹੜੀ ਬਿਜਲੀ ਦਾ ਉਤਪਾਦਨ ਆ ਉਹਦੇ ਜ਼ਰੀਏ ਜਿਹੜਾ ਉਹ ਹੋ ਰਿਹਾ। ਕੋਲ ਤਾਂ ਤਕਰੀਬਨ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ ਇਹਦਾ ਕੰਮ ਬੰਦ ਕੀਤਾ ਹੈ। ਸਿਰਫ 3 ਮੈਗਾਵਾਟ ਦੀ ਹੀ ਜਿਹੜੀ ਉਸ ਦੀ ਵਰਤੋਂ ਹੋ ਰਹੀ ਆ ਤੇ ਵੱਡੇ ਜਿਹੜੇ ਹਾਈਡਰੋ ਪਾਵਰ ਪਲਾਂਟਸ ਹੈਗੇ ਆ ਡੈਮਾਂ ਵਾਲੇ, ਉਹਦੇ ਨਾਲ 680 ਮੈਗਾਵਾਟ ਜਿਹੜਾ ਉਹ ਜਨਰੇਟ ਕੀਤਾ ਜਾ ਰਿਹਾ ਹੈਗਾ ਜੀ। ਜੇ ਆਊਟੇਜ ਦੀ ਗੱਲ ਕਰਦੇ ਜਾਈਏ ਤੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ 2 ਵੱਡੀਆਂ ਆਊਟੇਜਸ ਹੋਈਆਂ ਕੱਲ। ਬੇ ਏਰੀਏ ਦੇ ਸ਼ਹਿਰ ਪਾਲੋ ਆਲਟੋ, ਅਲਾਮੀਟਾ ਤੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ
35,700 ਦੇ ਕਰੀਬ ਲੋਕਾਂ ਦੀ ਬਿਜਲੀ ਚਲੀ ਗਈ ਸੀ ਸਿਲੀਕਨ ਵੈਲੀ ਤੇ ਸਦਰਨ ਤੇ ਇਨਲੈਂਡ ਏਰੀਆਜ਼ ਆਫ ਸੈਨ ਫਰਾਂਸਿਸਕੋ ਬੇ ਏਰੀਆ 'ਚ ਤੇ ਬਾਅਦ ਦੇ ਵਿੱਚ ਇਸ ਨੂੰ ਰੀਸਟੋਰ ਕਰ ਦਿੱਤਾ ਗਿਆ। ਜੇਸਨ ਕਿੰਗ ਪੈਸੀਫਿਕ ਗੈਸ ਦੇ ਇਲੈਕਟ੍ਰਿਕ ਕੰਪਨੀ ਦੇ ਆ, ਉਹਨਾਂ ਨੇ ਇਹ ਦੱਸਿਆ ਹੈਗਾ।